Khalistan! 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 India order! 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 Khalistan! RSS! Murdabad! RSS! Murdabad! RSS! Murdabad! RSS! Murdabad! Killer Modi! Hi, hi! Killer Modi! Hi, hi! Killer Modi! Hi, hi! Killer Modi! Hi, hi! Rapist Modi! Hi, hi! Rapist Modi! Hi, hi! Rapist Modi! Hi, Killer Modi! hi! Killer Modi! Hi, hi! Rapist Modi! Hi, hi! Rapist Modi! Hi, hi! Rapist Modi! Hi, hi! Killer Modi! Hi, hi! Killer Modi! Hi, hi! Terrorist Modi! Hi, hi! Terrorist Modi! Hi, hi! India order! Hi, India order! Khalistan! 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 India order! Kashmir! India order! Khalistan! India order! Kashmir! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 26 ਜਨਵਰੀ ਦਾ ਦਿਹਾੜਾ ਆ ਜਿਹੜਾ ਕਿ ਸਿੱਖ ਕੌਮ ਦੇ ਨਾਲ ਵਿਸ਼ਵਾਸਘਾਤ ਦਾ ਦਿਹਾੜਾ ਕਿਹਾ ਜਾਂਦਾ ਹੈ, ਜਿਹਨੂੰ ਸਿੱਖ ਕੌਮ ਕਾਲੇ ਦਿਵਸ ਦੇ ਤੌਰ ਤੇ ਮਨਾਉਂਦੀ ਹੈ। ਜਦੋਂ ਹਿੰਦੁਸਤਾਨ ਦਾ ਸੰਵਿਧਾਨ ਪਾਸ ਹੋਇਆ ਸੀਗਾ 26 ਜਨਵਰੀ ਗਣਤੰਤਰ ਦਿਵਸ, ਜਿਹੜਾ ਸੰਵਿਧਾਨ ਸਿੱਖਾਂ ਨੂੰ ਸਿੱਖ ਹੀ ਨਹੀਂ ਮੰਨਦਾ, ਇੱਕ ਇਹੋ ਜਿਹਾ ਸੰਵਿਧਾਨ ਹਿੰਦੁਸਤਾਨ ਵਿੱਚ ਪਾਸ ਹੋਇਆ ਸਿੱਖਾਂ ਨੂੰ 1947 ਤੋਂ ਲੈ ਕੇ ਅੱਜ ਤੱਕ ਕਿਸੇ ਢੰਗ ਦਾ ਵੀ ਕੋਈ ਇਨਸਾਫ ਇਸ ਸੰਵਿਧਾਨ ਵੱਲੋਂ ਨਹੀਂ ਮਿਲਿਆ। ਜਿੰਨੇ ਵੀ ਕਾਨੂੰਨ ਬਣੇ ਨੇ, ਜਿੰਨੇ ਵੀ ਸੰਵਿਧਾਨ ਵਿੱਚ ਸੋਧਾਂ ਹੋਈਆਂ, ਉਹ ਸਾਰੀਆਂ ਘੱਟ ਗਿਣਤੀਆਂ ਨੂੰ ਕੁਚਲਣ ਵਾਸਤੇ ਹੋਈਆਂ। ਅੱਜ ਇੱਥੇ ਸਮੁੱਚਾ ਸਿੱਖ ਭਾਈਚਾਰਾ ਅਤੇ ਮੁਸਲਿਮ ਭਾਈਚਾਰਾ ਇਸ ਨਿਊਯਾਰਕ ਦੇ ਵਿੱਚ 5ਵੇਂ ਐਵਨਿਊ ਤੇ 64 ਸਟਰੀਟ ਦੇ ਸਾਹਮਣੇ ਜਿਹੜੀ ਭਾਰਤੀ ਅੰਬੈਸੀ ਹੈ ਉਹਦੇ ਸਾਹਮਣੇ ਅੱਜ ਬਹੁਤ ਵੱਡਾ ਇਕੱਠ ਹੋਇਆ ਹੈ ਤੇ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਵੱਖੋ ਵੱਖਰੀਆਂ ਕੌਮਾਂ ਵੱਲੋਂ ਭਾਰਤੀ ਸੰਵਿਧਾਨ ਦੇ ਵਰਖਲਾਫ। ਉੱਥੇ ਦਾ ਜਿਹੜਾ ਹਿੰਦੁਸਤਾਨ ਨਾਜੀ ਬਹੁਗਿਣਤੀ ਹੈ, ਮੋਦੀ ਨੂੰ ਰੇਸਿਸ, ਅਮਰ ਸ਼ਾਹ ਨੂੰ ਵੀ ਕਾਤਲ ਅਤੇ ਹੋਰ ਜਿਹੜੇ ਉੱਥੇ ਵੱਡੀਆਂ ਵੱਡੀਆਂ ਪੋਸਟਾਂ ਤੇ ਘੱਟ ਗਿਣਤੀਆਂ ਦੇ ਕਾਤਲ ਲੋਕ ਬੈਠੇ ਨੇ, ਉਹਨਾਂ ਨੂੰ ਅੱਜ ਇੱਥੇ ਦੱਸ ਦੇਣਾ ਚਾਹੁੰਦੇ ਹਾਂ ਸਿੱਖ ਕੌਮ ਦੇ ਵੱਲੋਂ। ਸਿੱਖ ਕੌਮ ਨੇ ਕਦੇ ਵੀ ਭਾਰਤੀ ਸੰਵਿਧਾਨ ਨੂੰ ਕਬੂਲ ਨਹੀਂ ਕੀਤਾ, ਕਦੇ ਭਾਰਤੀ ਸੰਵਿਧਾਨ ਤੇ ਸਾਈਨ ਨਹੀਂ ਕੀਤੇ। ਅੱਜ ਅਸੀਂ ਇੱਥੇ ਭਾਰਤੀ ਅੰਬੈਸੀ ਦੇ ਮੂਹਰੇ ਉਸੇ ਸੰਵਿਧਾਨ ਨੂੰ ਅੱਗ ਲਾ ਕੇ ਫੂਕਣ ਦੀ ਤਿਆਰੀ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਸਾਡਾ ਘਰ ਖਾਲਿਸਤਾਨ ਬਣੂਗਾ। ਜਦੋਂ ਖਾਲਿਸਤਾਨ ਬਣਿਆ ਉਸ ਮੌਕੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਸਰਬੱਤ ਦੇ ਭਲੇ ਦਾ ਰਾਜ ਸਥਾਪਿਤ ਕੀਤਾ ਜਾਵੇ, ਜਿਸ ਰਾਜ ਦੇ ਵਿੱਚ ਸਭ ਨੂੰ ਬਰਾਬਰਤਾ ਦੇ ਹੱਕ ਮਿਲਣ, ਕੋਈ ਊਚ ਨੀਚ, ਕੋਈ ਜਾਤ ਪਾਤ ਨਹੀਂ ਹੋਊਗੀ। ਸੋ ਅੱਜ 26 ਜਨਵਰੀ ਦਾ ਦਿਹਾੜਾ ਇੱਕ ਵਿਸ਼ਵਾਸਘਾਤ ਦਿਹਾੜਾ ਆ, ਕਾਲਾ ਦਿਹਾੜਾ ਸਿੱਖਾਂ ਲਈ। ਬਹੁਤ ਗਿਣਤੀ ਦੇ ਵਿੱਚ ਸਾਡੇ ਸਿੰਘ ਇੱਥੇ ਖਾਲਿਸਤਾਨ ਜਿੰਦਾਬਾਦ, ਹਿੰਦੁਸਤਾਨ ਮੁਰਦਾਬਾਦ, ਭਾਰਤੀ ਸੰਵਿਧਾਨ ਮੁਰਦਾਬਾਦ ਦੇ ਨਾਅਰੇ ਲਾ ਰਹੇ ਨੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹਨਾਂ ਦੇ ਇਹ ਸੁਪਨੇ ਬੁਲੰਦ ਹੋਣ, ਕੌਮ ਨੂੰ ਕੌਮ ਦਾ ਘਰ ਖਾਲਿਸਤਾਨ ਮਿਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Khalistan! 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 Kashmir! Kashmir! Khalistan! Zindabad! Khalistan! Zindabad! Khalistan! Zindabad! Khalistan! Zindabad! Khalistan! Zindabad! Khalistan! Zindabad! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਭਾਰਤੀ ਅੰਬੈਸੀ ਅੱਗੇ ਬਹੁਤ ਵੱਡੀ ਤਾਦਾਦ ਦੇ ਵਿੱਚ ਜੋ ਪ੍ਰੋਟੈਸਟ ਕੀਤਾ ਜਾ ਰਿਹਾ 26 ਜਨਵਰੀ ਦਾ ਦਿਨ, ਜਿਸ ਦਿਨ ਨੂੰ ਭਾਰਤੀ ਹਕੂਮਤ ਜਿਹੜੀ ਆ ਉਹ ਸੈਲੀਬ੍ਰੇਸ਼ਨ ਕਰਦੀ ਆ ਕਿ ਸੰਵਿਧਾਨ ਲਾਗੂ ਹੋਇਆ। ਸੋ ਜਿਹੜੇ ਸਿੱਖ, ਮੁਸਲਮਾਨ, ਦਲਿਤ ਭਾਰਤ ਦੇ ਵਿੱਚ ਘੱਟ ਗਿਣਤੀਆਂ, ਉਹ ਇਸ ਕਾਲੇ ਸੰਵਿਧਾਨ ਨੂੰ ਨਹੀਂ ਮੰਨਦੀਆਂ, ਕਿਉਂਕਿ ਇਸ ਦਿਨ ਘੱਟ ਗਿਣਤੀਆਂ ਨੂੰ ਗੁਲਾਮ ਬਣਾ ਲਿਆ ਗਿਆ, ਖਾਸ ਕਰਕੇ ਸਿੱਖਾਂ ਨੂੰ। ਕਿਉਂਕਿ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਕਿ ਤੁਹਾਨੂੰ ਇੱਕ ਬਹੁਤ ਵੱਡਾ ਖਿੱਤਾ ਦਿੱਤਾ ਜਾਏਗਾ ਸਿੱਖ ਕੌਮ ਨੂੰ, ਜਿੱਥੇ ਤੁਸੀਂ ਆਪਣੇ ਧਰਮ ਮੁਤਾਬਕ ਸੁੱਖ ਸਹੂਲਤਾਂ ਮਨਾ ਸਕੋਗੇ ਔਰ ਆਪਣੇ ਧਰਮ ਨੂੰ ਮੰਨ ਸਕੋਗੇ। ਸੋ ਅੱਜ ਭਾਰਤੀ ਅੰਬੈਸੀ ਅੱਗੇ ਭਾਰਤੀ ਸੰਵਿਧਾਨ ਨੂੰ ਨਾ ਮੰਨਣ ਦੀ ਜਿਹੜੀ ਗੱਲ ਆ ਉਹ ਦਰਜ ਕਰਾਈ ਜਾ ਰਹੀ ਆ ਕਿ ਅਸੀਂ ਤੁਹਾਡੇ ਸੰਵਿਧਾਨ ਨੂੰ ਨਹੀਂ ਮੰਨਦੇ, ਅਸੀਂ ਤੁਹਾਡੇ ਤਿਰੰਗੇ ਨੂੰ ਨਹੀਂ ਮੰਨਦੇ। ਅੱਜ ਵੱਡੀ ਤਾਦਾਦ ਦੇ ਵਿੱਚ ਜਿਹੜਾ ਭਾਰਤੀ ਹਕੂਮਤ ਦਾ ਕਾਲਾ ਚਿਹਰਾ ਆ ਉਹ ਨੰਗਾ ਕਰਨ ਵਾਸਤੇ ਅੱਜ ਇਸ ਅੰਬੈਸੀ ਅੱਗੇ ਜੁੜੇ ਆ ਔਰ ਅਸੀਂ ਭਾਰਤੀ ਹਕੂਮਤ ਨੂੰ ਦੱਸਣਾ ਚਾਹੁੰਦੇ ਆ
ਕਿ ਖਾਲਿਸਤਾਨ ਦੀ ਜਿਹੜੀ ਪ੍ਰਾਪਤੀ ਜ਼ਰੂਰ ਹੋਏਗੀ, ਉਹਦੇ ਵਿੱਚ ਘੱਟ ਗਿਣਤੀਆਂ ਨੂੰ ਬਰਾਬਰਤਾ ਦੇ ਹੱਕ ਮਿਲਣਗੇ। ਅੱਜ ਭਾਰਤ ਵਿੱਚ ਜਿਹੜਾ ਸੰਵਿਧਾਨ ਆ, ਉਸ ਸੰਵਿਧਾਨ ਦੇ ਅੰਡਰ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਭਾਰਤੀ ਹਕੂਮਤ ਨੇ, ਔਰ ਹਜ਼ਾਰਾਂ ਤੋਂ ਵੱਧ ਸਿੱਖ ਨੌਜਵਾਨ ਜਿਹੜੇ ਭਾਰਤੀ ਜੇਲ੍ਹਾਂ ਦੇ ਵਿੱਚ ਭਾਰਤੀ ਕਾਨੂੰਨ ਤਹਿਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਅੱਜ ਵੀ ਨਹੀਂ ਛੱਡੇ ਜਾ ਰਹੇ। ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਆ ਕਿ ਜਿਵੇਂ ਇੱਕ ਰਖਵਾਕਰਨ ਸੰਵਿਧਾਨ ਨੇ ਬਹੁਤ ਸਾਰੀਆਂ ਕੌਮਾਂ ਨੂੰ ਦਿੱਤਾ ਹੋਇਆ ਆ, ਪਰ ਘੱਟ ਗਿਣਤੀਆਂ ਨਾਲ ਧੱਕਾ, ਕੀ ਅਸੀਂ ਇਹਨਾਂ ਕੰਟਰੀਆਂ ਦੇ ਵਿੱਚ, ਅਮਰੀਕਾ ਦੇ ਵਿੱਚ ਕੋਈ ਕਿਸੇ ਕੌਮ ਨੂੰ ਰਖਵਾਕਰਨ ਹੈ? ਨਹੀਂ ਹੈ। ਇਸ ਮੁਲਕ ਦੇ ਵਿੱਚ, ਅਮਰੀਕਾ ਦੇ ਵਿੱਚ, UK, ਕੈਨੇਡਾ ਦੇ ਵਿੱਚ ਆਪਣੀ ਕਾਬਲੀਅਤ ਦੇ ਨਾਲ, ਐਜੂਕੇਸ਼ਨ ਦੇ ਨਾਲ ਕੌਮਾਂ ਅੱਗੇ ਵਧਦੀਆਂ। ਕੋਈ ਰਖਵਾਕਰਨ ਕਿਸੇ ਕੌਮ ਨੂੰ ਨਹੀਂ ਹੋਣਾ ਚਾਹੀਦਾ, ਔਰ ਖਾਸ ਕਰਕੇ ਸਿੱਖ ਕੌਮ ਨੂੰ, ਧਰਮ ਨੂੰ ਰੈਕੋਗਨਾਈਜ਼ ਤੱਕ ਨਹੀਂ ਕੀਤਾ ਗਿਆ ਉਸ ਸੰਵਿਧਾਨ ਦੇ ਵਿੱਚ। ਸੋ ਅਸੀਂ ਉਸ ਸੰਵਿਧਾਨ ਦਾ ਵਿਰੋਧ ਕਰਦੇ ਹਾਂ ਔਰ ਇਸ ਕਾਲੇ ਦਿਨ ਨੂੰ ਅਸੀਂ ਨਹੀਂ ਮੰਨਦੇ, ਔਰ ਅਸੀਂ ਸਾਡੀ ਜਦੋਜਹਿਦ ਜਿਹੜੀ ਆ ਭਾਰਤ ਵਿੱਚ, ਉਹ ਪੰਜਾਬ ਨੂੰ ਭਾਰਤੀ ਕਬਜ਼ੇ ਤੋਂ ਆਜ਼ਾਦ ਕਰਾਉਣ ਦੀ ਆ। ਔਰ ਉਹ ਇਹ ਦਿਨ ਦੂਰ ਨਹੀਂ ਜਦੋਂ ਭਾਰਤ ਵਿੱਚ ਜਿਹੜਾ ਭਾਰਤੀ ਪੰਜਾਬ ਆ, ਉਸ ਪੰਜਾਬ ਨੂੰ ਭਾਰਤੀ ਕਬਜ਼ੇ ਤੋਂ ਆਜ਼ਾਦ ਕਰਾਵਾਂਗੇ, ਔਰ ਕਸ਼ਮੀਰ ਵੀ ਭਾਰਤੀ ਕਬਜ਼ੇ ਤੋਂ ਆਜ਼ਾਦ ਹੋਏਗਾ। ਇਸੇ ਤਰ੍ਹਾਂ ਤਾਮਿਲ, ਮਨੀਪੁਰ ਵਾਲੇ ਸਾਡੇ ਭੈਣ ਭਰਾ ਉਹ ਵੀ ਆਜ਼ਾਦੀ ਦੀ ਲੜਾਈ ਲੜ ਰਹੇ ਆ, ਔਰ ਭਾਰਤ ਦੇ ਕਈ ਟੋਟੇ ਹੋਣਗੇ, ਉਹ ਦਿਨ ਦੂਰ ਨਹੀਂ। ਸੋ ਅੱਜ ਅਸੀਂ ਇਸ ਕਾਲੇ ਕਾਨੂੰਨ ਦਾ ਵਿਰੋਧ ਕਰਦੇ ਹਾਂ, ਇਸ ਸੰਵਿਧਾਨ ਦਾ ਵਿਰੋਧ ਕਰਦੇ, ਇਸ ਤਿਰੰਗੇ ਦਾ ਵਿਰੋਧ ਕਰਦੇ ਹਾਂ। ਖਾਲਿਸਤਾਨ ਜਿੰਦਾਬਾਦ। Who's the terrorist? Modi, Modi. Who's the killer? Modi, Modi. Who's the terrorist? Modi, Modi. Who's the killer? Modi, Modi. Who's the terrorist? Modi, Modi. Who's the killer? Modi, Modi. Who's the terrorist? Modi, Modi. Who's the killer? Modi, Modi. Who's the terrorist? Modi, Modi. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 26 ਜਨਵਰੀ ਨੂੰ ਜਿਹੜਾ ਕਿ ਭਾਰਤੀ ਦਹਿਸ਼ਤਗਰਦ ਦੇ ਵੱਲੋਂ ਇੱਕ ਕਨਸਟੀਟਿਊਸ਼ਨ ਲਿਖਿਆ ਗਿਆ, ਸੰਵਿਧਾਨ ਲਿਖਿਆ ਗਿਆ, ਜਿਹੜਾ ਸਿੱਖ ਕੌਮ ਇਸ ਸੰਵਿਧਾਨ ਨੂੰ ਬਿਲਕੁਲ ਨਕਾਰਦੀ ਹੈ। ਇਸ ਸੰਵਿਧਾਨ ਦੇ ਥੱਲੇ, ਇਸ ਤਿਰੰਗੇ ਦੇ ਥੱਲੇ ਸਿੱਖਾਂ ਦੀ 1984 ਦੇ ਵਿੱਚ ਸਾਡੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ, ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਇਸੇ ਸੰਵਿਧਾਨ ਨੇ ਸਾਡਾ ਪਾਣੀ ਖੋਰਿਆ, ਇਸੇ ਸੰਵਿਧਾਨ ਦੇ ਸਾਡੇ ਧੀਆਂ ਭੈਣਾਂ ਦਾ ਰੇਪ ਕੀਤਾ ਗਿਆ। ਇਸੇ ਸੰਵਿਧਾਨ ਦੇ ਥੱਲੇ 8 ਮਿਲੀਅਨ ਕਸ਼ਮੀਰੀ ਜਿਹੜਾ ਵਾ ਉਸ ਨੂੰ ਹਾਊਸ ਅਰੈਸਟ ਕੀਤਾ ਗਿਆ। ਉੱਥੋਂ ਦੀ 370 ਧਾਰਾ ਇਸੇ ਸੰਵਿਧਾਨ ਦੇ ਥੱਲੇ ਜਿਹੜੀ ਆ ਨਸਬੋ ਨਸਦੂਰ ਕਰ ਦਿੱਤੀ ਗਈ ਆ। ਇਸ ਕਰਕੇ ਇਸ ਸੰਵਿਧਾਨ ਨੂੰ, ਇਸ ਤਿਰੰਗੇ ਨੂੰ ਅਸੀਂ ਬਿਲਕੁਲ ਨਕਾਰਦੇ ਹਾਂ। ਨਾ ਅਸੀਂ ਇਸ ਦੀ ਹੋਂਦ ਨੂੰ ਮੰਨਦੇ ਹਾਂ, ਨਾ ਅਸੀਂ ਸੰਵਿਧਾਨ ਨੂੰ ਮੰਨਦੇ ਹਾਂ। ਅਸੀਂ ਆਪਣਾ ਦੇਸ਼ ਖਾਲਿਸਤਾਨ, ਆਜ਼ਾਦ ਪੰਜਾਬ ਉਹ ਚਾਹੁੰਦੇ ਹਾਂ, ਆਜ਼ਾਦ ਕਸ਼ਮੀਰ ਵਾਲੇ ਕਸ਼ਮੀਰ ਚਾਹੁੰਦੇ ਹਨ। ਆਓ ਰਲ ਕੇ ਆਪਾਂ ਅੱਜ ਸਾਹਮਣੇ ਅਸੀਂ ਕੌਂਸਲੇਟ ਜਨਰਲ ਨਿਊਯਾਰਕ ਦੇ ਸਾਹਮਣੇ ਅਸੀਂ ਜੋ ਪ੍ਰੋਟੈਸਟ ਕਰ ਰਹੇ ਹਾਂ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਤੁਸੀਂ ਵੇਖ ਰਹੇ ਜੇ ਕਿ ਲੋਕ ਇੱਥੇ ਆਏ ਹਨ। ਆਪਾਂ ਇਹਨਾਂ ਨੂੰ ਜਿਨ੍ਹਾਂ ਦੇ ਕੰਨ ਖੋਲ੍ਹਣੇ ਚਾਹੁੰਦੇ ਹਾਂ ਕਿ ਅਸੀਂ ਇਸ ਸੰਵਿਧਾਨ ਨੂੰ ਨਹੀਂ ਮੰਨਦੇ, ਅਸੀਂ ਇਸ ਕਨਸਟੀਟਿਊਸ਼ਨ ਨਹੀਂ ਮੰਨਦੇ, ਅਸੀਂ ਆਪਣੇ ਦੇਸ਼ ਪੰਜਾਬ ਖਾਲਿਸਤਾਨ ਦੀ ਗੱਲ ਕਰਦੇ ਹਾਂ। ਮੈਂ ਜਿੱਥੇ ਸਾਰਾ ਮੀਡੀਆ ਇੱਥੇ ਕੰਮ ਕਰ ਰਿਹਾ ਹੈ, ਮੈਂ ਉੱਥੇ ਉਸ ਮੀਡੀਆ ਦਾ, TV 84 ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਹੜੇ ਹਰ ਟਾਈਮ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਆਓ ਆਪਾਂ ਸਾਰੇ ਰਲ ਕੇ ਆਪਣੇ ਦੇਸ਼ ਪੰਜਾਬ ਖਾਲਿਸਤਾਨ ਦੀ ਆਜ਼ਾਦੀ ਵਾਸਤੇ ਆਪਣਾ ਸੰਘਰਸ਼ ਜਾਰੀ ਰੱਖੀਏ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। We want justice. 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 We demand 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 justice. ये हक हमारा, आजादी, ये हक हमारा, आजादी, ये जान से प्यारी, आजादी, ये प्यारी प्यारी, आजादी, अरे प्यार से बोलो, आजादी, अरे जोर से बोलो, आजादी, अरे आवाज नहीं आई, आजादी, अरे प्यार से बोलो, आजादी, अरे सावन वाली, आजादी, अरे जफर वाली, आजादी, अरे बिस्मिल वाली, आजादी, अरे बुड्ढे बोले, आजादी, अरे जवान बोले, आजादी, अरे प्यार से बोलो, आजादी, अरे तुम भी बोलो, आजादी, अरे हम भी बोले, आजादी, अरे आजादी, आजादी, अरे सुन ले मोदी, आजादी, अरे सुन ले तेरी पर, आजादी, अरे सुन ले
मैं चैनल 84 ਦਾ ਸ਼ੁਕਰਗੁਜ਼ਾਰ ਹਾਂ ਕਿ ਹਮੇਸ਼ਾ ਕਸ਼ਮੀਰ ਦੇ ਬਾਰੇ ਵਿੱਚ ਔਰ ਸਿੱਖਾਂ ਦੇ ਬਾਰੇ ਵਿੱਚ ਔਰ ਇੰਡੀਆ ਦੇ ਵਿੱਚ ਹੋਣੇ ਵਾਲਾ ਜਿਹੜਾ ਜ਼ੁਲਮ ਔਰ ਜ਼ਿਆਦਤੀ ਹੈ ਉਸ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਆ। ਅੱਜ ਇੰਡੀਆ ਆਪਣਾ ਯੂਮ ਜਮਹੂਰੀਆ ਬਣਾ ਰਿਹਾ ਔਰ ਅਸੀਂ ਇਹ ਕਹਿੰਦੇ ਹਾਂ ਇੰਡੀਅਨ ਕੌਂਸੂਲੇਟ ਦੇ ਸਾਹਮਣੇ ਕਿ ਯੂਮ ਜਮਹੂਰੀਅਤ ਤਾਂ ਨਹੀਂ ਹੈ, ਇਹ ਇੰਡੀਆ ਜਿਹੜਾ ਹੈ असा मुसलमाना 1000 साल ते इंडिया उपर हुकूमत की है, लेकिन मुसलमाना इंडिया दे विच कदा भी ये तासब पैदा नहीं किया, हिंदू मुसलमान का मसला पैदा नहीं किया, हिंदू सिख का मसला पैदा नहीं किया, बल्कि असा इंडिया दे उपर 1000 साल तक जड़ी हुकूमत की उत्ते अमन कायम किया, उत्ते इंसाफ कायम किया। आज मोदी सरकार जड़ी है इंडिया दे विच जड़ी सूरत हाल पैदा कर रही है, तुसी देख सकते हो कि मुसलमान होवन, सिख होवन, कश्मीरी होवन, सारे इस जुल्म और ज्यादती के खिलाफ आवाज़ बुलंद कर रहे हैं। तो असी अज इत्थे एहतजाज कर रहे हैं कि 80 लाख कश्मीरियों नूं गुज़श्ता 5.5 महीने तो करफ्यू दे विच बंद करके तुसी जेड़ा जुल्म और ज्यादती कर रहे हो, 84 दे विच तुसां सिखां नाल जेड़ी ज्यादती और जुल्म कीता, असां इस अज़म दा इज़हार करने आ कि सिख भी खालिस्तान बनाएंगे, कश्मीर भी असी आज़ाद करांगे और हिंदुस्तान दे विच भी जेड़े मुसलमानों नूं अमन कायम करना देंगे। अज तुसी आके हिंदू मुसलमानों कोलों नैशनैलिटी दा सवाल पूछते हो, तुसी ये दसो कि कित्थे दा इंसाफ है कि जरा तुसी इत्थे करदे हो। लिहाजा ये जुल्म और ज्यादती जड़ी है बरकरार नहीं रहेगी और इंशाअल्लाह असीं इसके खिलाफ भरपूर एहतजाज करांगे। शुक्रिया 84 चैनल दा। औज़ुबिल्लाहिमिनश्शैतानिर्रजीम, बिस्मिल्लाहिर्रहमानिर्रहीम। मेरा नाम मोहम्मद ताज खान आज़ाद कश्मीर नमगोरा से मेरा तल्लक है। आज हम लोग यहाँ जमा हुए हैं, आज इंडियन टेररिस्ट नरेंद्र मोदी के ख़िलाफ़ हम आवाज़ बुलंद करने के लिए यहाँ पर 63 एक इंडियन कॉन्सुलेट के सामने जमा हुए हैं। हम दुनिया से मुतालबा कर रहे हैं, हम अक़वाम मुत्तहिदा से मुतालबा कर रहे हैं कि CAA और इंडियन एक्ट जो इमिग्रेशन के ख़िलाफ़ उन्होंने पास किया, खालिस्तान के अंदर जो जुल्म कर रहे हैं, मकबूजा कश्मीर के अंदर जो जुल्म कर रहे हैं, हम दुनिया वालों को ये बात कहना चाहते हैं कि आप लोग क्या चाहते हैं, आप क्या देखना चाहते हैं। आपको ये कत्ल गारत, ये खून खराबा नज़र नहीं आ रहा है, दुनिया तबाह हो रही है। इंडिया के अंदर वो नरेंद्र मोदी जो जमहूरियत का ड्रामा रचा कर इंडिया के अंदर लोगों के ऊपर जुल्म कर रहा है, हम उसकी आज यहाँ पर पुरजोर मजम्मत करते हैं। हम अक़वाम मुत्तहिदा से, हम अक़वाम आलम से ये मुतालबा कर रहे हैं कि खुदारा अपनी आंखें खोलें, नरेंद्र मोदी जो टेररिस्ट है इसको स्टॉप करवाएं कि वो कश्मीरियों का कत्ल करना बंद करे, वो सिखों का कत्ल करना बंद करे, वो मुसलमानों के खिलाफ जो एक्ट उसने इंडिया के रहने वाले मुसलमानों के खिलाफ पास किया है उसको ख़त्म करे। मैं हैरान होता हूँ, दुनिया खामोश है, दुनिया तमाशाई बनी हुई है। आप कब जागेंगे, कब ये देखेंगे आपको ये जुल्म क्यों नहीं नजर आ रहा, आपको कश्मीर के अंदर माएँ और बच्चे कत्ल होते हुए नजर नहीं आ रहे, जो कि आज 6 मंथ से ज़्यादा हो चुके हैं, वहाँ पर कर्फ्यू लगा हुआ है। आज एक नया ड्रामा हिंदुस्तान के अंदर शुरू करके मकबूजा कश्मीर की उस आवाज़ को दबाने के लिए खालिस्तान के ऊपर जुल्म और सितम किया जा रहा है और लोगों के ऊपर जुल्म से हम अक़वाम आलम से मुतालबा करते हैं कि इंडिया को, नरेंद्र मोदी को जो है वो स्टॉप किया जाए ताकि वो ये उस खित्ते के अंदर ये जुल्म बंद करे। थैंक यू वेरी मच, शुक्रिया। Indian forces from Khalistan. Out, out. Indian forces from Khalistan. Out, out. Indian forces from Khalistan. Out, out. लेके रहेंगे खालिस्तान. लेके रहेंगे खालिस्तान. ये हमारा आजादी मिलके बोलो खालिस्तान. से बोलो खालिस्तान. जोश से बोलो खालिस्तान. होश से बोलो खालिस्तान. रहेंगे खालिस्तान. जी वाहिगुरू दा खालसा वाहिगुरू जी फतेह। सारे वीरों ਨੂੰ
सत श्री अकाल। आज 200 दिन हो गए हैं कश्मीर के अंदर इंडियन फोर्सेस ने कश्मीरियों को यरगमाल बनाया हुआ है और आर्टिकल 370 खत्म करके जो जुल्म ढाया जा रहा है, जो कश्मीरियों के साथ ज्यादती की जा रही है, आज़ादी की फिजा को दबाया जा रहा है। ये आज 26 जनवरी के दिन तमाम सिख बरादरी और तमाम कश्मीरी जितने भी हैं मिलके एक बहुत बड़ा प्रोटेस्ट यहाँ कोई इंडियन कॉन्सुलेट के आगे न्यूयॉर्क सिटी के अंदर आज मुनक्किद किया है। और ये बात भारत याद रखे कि जुल्म की फिजा ज्यादा देर तक कायम नहीं रह सकती। जुल्म को कभी इस जुल्म करके इस तरीके से आज़ादी की फिजा को ढाया नहीं जा सकता। कश्मीर ने आज़ाद होना है, खालिस्तान ने आज़ाद होना है और इंशाअल्लाह बन के रहेगा खालिस्तान, बन के रहेगा कश्मीर, आज़ाद होके रहेगा और ये आज़ादी की फिजा कोई ना दबा सका ना कभी दबा सकेगा। कश्मीर जिंदाबाद। वाहिगुरू जी खालसा वाहिगुरू जी की फतेह। ਅਸੀਂ ਇੱਥੇ ਅੱਜ ਸਾਰੇ ਸਿੰਘ ਇਕੱਠੇ ਹੋਏ ਹਾਂ 26 ਜਨਵਰੀ ਦਾ ਬਾਈਕਾਟ ਕਰਨ ਵਾਸਤੇ, ਕਿਉਂਕਿ ਇੰਡੀਅਨ ਗਵਰਨਮੈਂਟ ਜਿਹੜੀ ਹੈਗੀ ਹੈ ਸਿੱਖਾਂ ਨਾਲ ਬਹੁਤ ਧੱਕਾ ਕਰ ਰਹੀ ਹੈ। 84 ਨੂੰ ਕਈ ਸਾਲ ਬੀਤ ਚੁੱਕੇ ਹਨ, ਸਾਨੂੰ ਇਨਸਾਫ ਨਹੀਂ ਮਿਲਿਆ। ਮੈਂ ਦਿੱਲੀ ਦਾ ਰਹਿਣ ਵਾਲਾ ਹੈਗਾ ਵਾਂ ਔਰ ਪਲੱਸ ਅਸੀਂ 3 ਦਿਨ ਬੜੇ ਔਖੇ ਕੱਟੇ ਹੈਗੇ ਜਦੋਂ 84 ਤੋਂ ਦੰਗੇ ਹੋਏ ਸੀ। ਇਹ ਗਵਰਨਮੈਂਟ ਇਹੋ ਜਿਹੀ ਹੈਗੀ ਹੈ ਕਿ ਇਹਨਾਂ ਨੂੰ ਇਨਸਾਫ ਨਹੀਂ ਦਿੱਤਾ ਹੈਗਾ। ਅਸੀਂ ਇਹਨਾਂ ਦਾ ਇਸ ਕਰਕੇ ਅਸੀਂ ਖਾਲਿਸਤਾਨ ਦੀ ਡਿਮਾਂਡ ਕਰਦੇ ਹੈਗੇ ਹਾਂ। ਹੁਣ ਮੋਦੀ ਸਰਕਾਰ ਨੇ ਕਸ਼ਮੀਰ ਤੇ ਇੰਟਰਨੈਟ ਬੰਦ ਕਰਕੇ ਉੱਥੋਂ ਲੋਕਾਂ ਨੂੰ ਕੈਦ ਕੀਤਾ ਹੋਇਆ, ਉੱਥੋਂ ਲੋਕਾਂ ਨੂੰ ਗੁਲਾਮ ਕੀਤਾ ਹੋਇਆ। ਅਸੀਂ ਆਜ਼ਾਦੀ ਮੰਗਦੇ ਹੈਗੇ ਹਾਂ ਔਰ ਆਪਾਂ ਖਾਲਿਸਤਾਨ ਦੇ ਹੱਕ ਵਿੱਚ ਇੱਥੇ ਪ੍ਰਦਰਸ਼ਨ ਕਰ ਰਹੇ ਹੈਗੇ ਹਾਂ। ਆਈ ਹੋਪ ਇਹ ਪ੍ਰਦਰਸ਼ਨ ਸਕਸੈਸਫੁਲ ਹੋਏਗਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਿਊਯਾਰਕ ਦੇ ਵਿੱਚ ਇੰਡੀਅਨ ਐਮਬੈਸੀ ਦੇ ਸਾਹਮਣੇ ਆਏ ਹਾਂ। ਅਸੀਂ ਇੱਥੇ ਅੱਜ ਪੰਜਾਬ ਦੀ ਆਜ਼ਾਦੀ ਦੀ ਜਿਹੜੀ ਮੁਹਿੰਮ ਚੱਲ ਰਹੀ ਆ ਉਹਨੂੰ ਦੱਸਣ ਦੇ ਲਈ ਅਤੇ ਇੰਡੀਆ ਨੂੰ ਦੱਸਣ ਦੇ ਲਈ ਅਸੀਂ ਤੁਹਾਡੇ ਸੰਵਿਧਾਨ ਨੂੰ ਨਹੀਂ ਮੰਨਦੇ। ਜਿਸ ਸੰਵਿਧਾਨ ਨੇ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ, ਜਿਸ ਸੰਵਿਧਾਨ ਦੇ ਥੱਲੇ 30,000 ਤੋਂ ਵੱਧ ਸਿੱਖਾਂ ਦਾ ਕਤਲੋ ਗੈਰਤ ਕੀਤੀ ਗਈ, ਜਿਸ ਸੰਵਿਧਾਨ ਦੇ ਥੱਲੇ 60,000 ਤੋਂ ਵੱਧ ਜਿਹੜੇ ਸਿੱਖ ਫਾਰਮਰਸ ਆ ਪੰਜਾਬ ਦੇ ਉਹਨਾਂ ਨੇ ਸੁਸਾਈਡ ਕੀਤੀ, ਜਿਸ ਸੰਵਿਧਾਨ ਨੇ ਪੰਜਾਬ ਦਾ ਪਾਣੀ ਲੁੱਟਿਆ, ਅਸੀਂ ਉਸ ਸੰਵਿਧਾਨ ਨੂੰ, ਉਸ ਸੰਵਿਧਾਨ ਦੀ ਹੋਂਦ ਨੂੰ ਨਹੀਂ ਮੰਨਦੇ। ਤੇ ਸਾਡਾ ਕਲੀਅਰ ਮੈਸੇਜ ਹੈ ਇੰਡੀਆ ਵਾਸਤੇ ਕਿ ਅੱਜ ਅਸੀਂ ਇੱਥੇ ਖਾਲਿਸਤਾਨ ਦੀ ਮੰਗ ਕਰਦੇ ਹਾਂ। ਅਸੀਂ ਰੈਫਰੈਂਡਮ ਜੋ 2020 ਦੇ ਵਿੱਚ ਅਸੀਂ ਲਿਖਿਆ 6 ਲੱਖ ਤੋਂ ਵੱਧ ਜਿਹੜੀਆਂ ਵੋਟਾਂ ਬਣ ਚੁੱਕੀਆਂ, ਜਿਹੜੀਆਂ ਵੋਟਾਂ ਜਿਹੜੀਆਂ ਉਹ ਲਗਾਤਾਰ ਬਣਵਾ ਰਹੇ ਆ। ਨਵੰਬਰ 2020 ਦੇ ਵਿੱਚ ਜਿਹੜੀਆਂ ਖਾਲਿਸਤਾਨ ਦੀਆਂ ਵੋਟਾਂ ਬਣਨਗੀਆਂ ਅਤੇ ਖਾਲਿਸਤਾਨ ਦੀਆਂ ਵੋਟਾਂ ਪਵਾ ਕੇ ਅਸੀਂ ਆਪਣਾ ਕਲੇਮ ਜਿਹੜਾ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਪਾ ਕੇ ਤੇ ਇੰਡੀਆ ਨੂੰ ਇਹ ਦੱਸਣਾ ਚਾਹਾਂਗੇ ਕਿ ਜਿਹੜੇ ਸਿੱਖ ਆ ਉਹ ਆਜ਼ਾਦੀ ਮੰਗਦੇ ਆ, ਸਿੱਖ ਜਿਹੜੇ ਆ ਭਾਰਤ ਨਾਲ ਨਹੀਂ ਰਹਿਣਾ ਚਾਹੁੰਦੇ। ਖਾਲਿਸਤਾਨ जिंदाबाद, खालिस्तान जिंदाबाद। वाहिगुरू जी का खालसा वाहिगुरू जी की फतेह। अस्सलाम वालेकुम, मेरा नाम महमूद कश्मीरी है, मैं कश्मीर से हूँ। मेरा आज हिंदुस्तान की जनता से एक ही सवाल है। मैं उनसे ये पूछता हूँ कि 47 के अंदर जब पाकिस्तान और हिंदुस्तान दोनों अलग कंट्री बन गई थी, अगर उस दिन गांधी जी की जगह मोदी जी होते तो फिर हिंदुस्तान के कितने टुकड़े होते। तो हिंदुस्तान की जनता को ये सोचना चाहिए कि ये मोदी ना सिर्फ हिंदुस्तान के लिए बहुत बड़ा खतरा है, हम तो कश्मीरी इसकी जो चालाकियां हैं वो तो भुगत रहे हैं, लेकिन हिंदुस्तान के लोगों को जागना है और उसने रिजेक्ट करना है कि ये मोदी जो कुछ इकदाम कर रहा है ये वो टोटली गलत है और हम इसको रिजेक्ट करते हैं। थैंक यू। प्यार से बोलो आजादी, हक हमारा आजादी, प्यारी प्यारी आजादी, मनुवाद से आजादी, आरएसएस से आजादी, सुन ले मोदी आजादी, सुन ले योगी आजादी। I think we showed today the whole world. They can see that what's going on in India. There are almost 300 million people are under siege, and their rights are. You can see that they revoked all the Muslim or Christian, all of them rights are revoked today, and we are showing today here that they are not alone. We are with them, and we are showing the United Nations, all the countries who are the preacher of the human rights, why they are quiet today. They need to wake up and let India know that this is the time for the world to decide, put sanction on India, and also in Kashmir what's going on for almost 4 months in Kashmir. People are under siege there, people are dying there. 11,000 youths are under arrest there. They removed to unknown location. They moved them to unknown location.